ਅਗਲੀ ਖਬਰ ਟਵਿੱਟਰ ਦੇ ਸੰਬੰਧ ਦੇ ਵਿੱਚ ਅੱਜ ਟਵਿੱਟਰ ਨੇ ਅਨਾਉਂਸ ਕੀਤਾ ਵੀ ਉਹ ਇਲਨ ਮਸਕ ਨੂੰ ਇੰਟਰਨਲ ਡਾਟਾ ਸਪੈਮ ਦੇ ਸੰਬੰਧ ਦੇ ਵਿੱਚ ਫੇਕ ਅਕਾਊਂਟਸ ਦੇ ਸੰਬੰਧ ਦੇ ਵਿੱਚ ਦੇਣ ਜਾ ਰਿਹਾ ਹੈਗੇ ਆ। ਟਵਿੱਟਰ ਨੂੰ ਬਾਈ ਕਰਨ ਦੇ ਲਈ ਇਲਨ ਮਸਕ ਨੇ ਕਿਹਾ ਸੀ ਵੀ ਮੈਨੂੰ ਲੱਗਦਾ ਵੀ 20% ਦੇ ਕਰੀਬ ਜਿਹੜੀ ਉੱਥੇ ਟਵਿੱਟਰ ਅਕਾਊਂਟਸ ਆ ਉਹ ਫੇਕ ਹੈਗੇ ਆ। ਪਰ ਟਵਿੱਟਰ ਵਾਲੇ ਕਹਿੰਦੇ ਵੀ 5% ਦੇ ਕਰੀਬ ਆ। 44 ਬਿਲੀਅਨ ਡਾਲਰ ਦੀ ਇਲਨ ਮਸਕ ਦੀ ਡੀਲ ਹੋਈ ਸੀ, ਪਰ ਟੈਂਪਰੇਰੀ ਹੋਲਡ ਕਰ ਦਿੱਤਾ ਗਿਆ। ਤੇ ਹੁਣ ਜਦੋਂ ਡਾਟਾ ਉਹਨਾਂ ਨੂੰ ਮਿਲ ਜਾਏਗਾ, ਉਹ ਕਹਿੰਦੇ ਵੀ ਇੰਡੀਪੈਂਡੈਂਟਲੀ ਮੈਂ ਇਸ ਨੂੰ ਚੈੱਕਅਪ ਕਰਾਊਂਗਾ ਤੇ ਮੈਨੂੰ ਲੱਗਦਾ ਵੀ 20% ਟਵਿੱਟਰ ਦੇ ਯੂਜ਼ਰਸ ਸਪੈਮ ਜਾਂ ਫੇਕ ਅਕਾਊਂਟਸ ਹੈਗੇ ਆ। 500 ਮਿਲੀਅਨ ਟਵੀਟਸ ਹਰ ਰੋਜ਼ ਲੋਕ ਆਲ ਓਵਰ ਦੀ ਵਰਲਡ ਕਰਦੇ ਹੈਗੇ ਆ। ਸੋ ਹੋਪਫੁਲੀ ਇਸ ਤੋਂ ਬਾਅਦ ਇਲਨ ਮਸਕ ਦੀ ਜਿਹੜੀ ਡੀਲ ਆ ਉਹ ਟਵਿੱਟਰ ਨੂੰ ਬਾਈ ਕਰਨ ਦੇ ਲਈ ਬਣ ਜਾਏਗੀ। ਅਗਲੀ ਖਬਰ ਟਵਿੱਟਰ ਦੇ ਸੰਬੰਧ ਦੇ ਵਿੱਚ ਅੱਜ ਟਵਿੱਟਰ ਨੇ ਅਨਾਉਂਸ ਕੀਤਾ ਵੀ ਉਹ ਇਲਨ ਮਸਕ ਨੂੰ ਇੰਟਰਨਲ ਡਾਟਾ ਸਪੈਮ ਦੇ ਸੰਬੰਧ ਦੇ ਵਿੱਚ ਫੇਕ ਅਕਾਊਂਟਸ ਦੇ ਸੰਬੰਧ ਦੇ ਵਿੱਚ ਦੇਣ ਜਾ ਰਿਹਾ ਹੈਗੇ ਆ। ਟਵਿੱਟਰ ਨੂੰ ਬਾਈ ਕਰਨ ਦੇ ਲਈ ਇਲਨ ਮਸਕ ਨੇ ਕਿਹਾ ਸੀ ਵੀ ਮੈਨੂੰ ਲੱਗਦਾ ਵੀ 20% ਦੇ ਕਰੀਬ ਜਿਹੜੀ ਉੱਥੇ ਟਵਿੱਟਰ ਅਕਾਊਂਟਸ ਆ ਉਹ ਫੇਕ ਹੈਗੇ ਆ। ਪਰ ਟਵਿੱਟਰ ਵਾਲੇ ਕਹਿੰਦੇ ਵੀ 5% ਦੇ ਕਰੀਬ ਆ। 44 ਬਿਲੀਅਨ ਡਾਲਰ ਦੀ ਇਲਨ ਮਸਕ ਦੀ ਡੀਲ ਹੋਈ ਸੀ, ਪਰ ਟੈਂਪਰੇਰੀ ਹੋਲਡ ਕਰ ਦਿੱਤਾ ਗਿਆ। ਤੇ ਹੁਣ ਜਦੋਂ ਡਾਟਾ ਉਹਨਾਂ ਨੂੰ ਮਿਲ ਜਾਏਗਾ, ਉਹ ਕਹਿੰਦੇ ਵੀ ਇੰਡੀਪੈਂਡੈਂਟਲੀ ਮੈਂ ਇਸ ਨੂੰ ਚੈੱਕਅਪ ਕਰਾਊਂਗਾ ਤੇ ਮੈਨੂੰ ਲੱਗਦਾ ਵੀ 20% ਟਵਿੱਟਰ ਦੇ ਯੂਜ਼ਰਸ ਸਪੈਮ ਜਾਂ ਫੇਕ ਅਕਾਊਂਟਸ ਹੈਗੇ ਆ। 500 ਮਿਲੀਅਨ ਟਵੀਟਸ ਹਰ ਰੋਜ਼ ਲੋਕ ਆਲ ਓਵਰ ਦੀ ਵਰਲਡ ਕਰਦੇ ਹੈਗੇ ਆ। ਸੋ ਹੋਪਫੁਲੀ ਇਸ ਤੋਂ ਬਾਅਦ ਇਲਨ ਮਸਕ ਦੀ ਜਿਹੜੀ ਡੀਲ ਆ ਉਹ ਟਵਿੱਟਰ ਨੂੰ ਬਾਈ ਕਰਨ ਦੇ ਲਈ ਬਣ ਜਾਏਗੀ। ਅਗਲੀ ਖਬਰ ਟਵਿੱਟਰ ਦੇ ਸੰਬੰਧ ਦੇ ਵਿੱਚ ਅੱਜ ਟਵਿੱਟਰ ਨੇ ਅਨਾਉਂਸ ਕੀਤਾ ਵੀ ਉਹ ਇਲਨ ਮਸਕ ਨੂੰ ਇੰਟਰਨਲ ਡਾਟਾ ਸਪੈਮ ਦੇ ਸੰਬੰਧ ਦੇ ਵਿੱਚ ਫੇਕ ਅਕਾਊਂਟਸ ਦੇ ਸੰਬੰਧ ਦੇ ਵਿੱਚ ਦੇਣ ਜਾ ਰਿਹਾ ਹੈਗੇ ਆ। ਟਵਿੱਟਰ ਨੂੰ ਬਾਈ ਕਰਨ ਦੇ ਲਈ ਇਲਨ ਮਸਕ ਨੇ ਕਿਹਾ ਸੀ ਵੀ ਮੈਨੂੰ ਲੱਗਦਾ ਵੀ 20% ਦੇ ਕਰੀਬ ਜਿਹੜੀ ਉੱਥੇ ਟਵਿੱਟਰ ਅਕਾਊਂਟਸ ਆ ਉਹ ਫੇਕ ਹੈਗੇ ਆ। ਪਰ ਟਵਿੱਟਰ ਵਾਲੇ ਕਹਿੰਦੇ ਵੀ 5% ਦੇ ਕਰੀਬ ਆ। 44 ਬਿਲੀਅਨ ਡਾਲਰ ਦੀ ਇਲਨ ਮਸਕ ਦੀ ਡੀਲ ਹੋਈ ਸੀ, ਪਰ ਟੈਂਪਰੇਰੀ ਹੋਲਡ ਕਰ ਦਿੱਤਾ ਗਿਆ। ਤੇ ਹੁਣ ਜਦੋਂ ਡਾਟਾ ਉਹਨਾਂ ਨੂੰ ਮਿਲ ਜਾਏਗਾ, ਉਹ ਕਹਿੰਦੇ ਵੀ ਇੰਡੀਪੈਂਡੈਂਟਲੀ ਮੈਂ ਇਸ ਨੂੰ ਚੈੱਕਅਪ ਕਰਾਊਂਗਾ ਤੇ ਮੈਨੂੰ ਲੱਗਦਾ ਵੀ 20% ਟਵਿੱਟਰ ਦੇ ਯੂਜ਼ਰਸ ਸਪੈਮ ਜਾਂ ਫੇਕ ਅਕਾਊਂਟਸ ਹੈਗੇ ਆ। 500 ਮਿਲੀਅਨ ਟਵੀਟਸ ਹਰ ਰੋਜ਼ ਲੋਕ ਆਲ ਓਵਰ ਦੀ ਵਰਲਡ ਕਰਦੇ ਹੈਗੇ ਆ। ਸੋ ਹੋਪਫੁਲੀ ਇਸ ਤੋਂ ਬਾਅਦ ਇਲਨ ਮਸਕ ਦੀ ਜਿਹੜੀ ਡੀਲ ਆ ਉਹ ਟਵਿੱਟਰ ਨੂੰ ਬਾਈ ਕਰਨ ਦੇ ਲਈ ਬਣ ਜਾਏਗੀ। ਅਗਲੀ ਖਬਰ ਟਵਿੱਟਰ ਦੇ ਸੰਬੰਧ ਦੇ ਵਿੱਚ ਅੱਜ ਟਵਿੱਟਰ ਨੇ ਅਨਾਉਂਸ ਕੀਤਾ ਵੀ ਉਹ ਇਲਨ ਮਸਕ ਨੂੰ ਇੰਟਰਨਲ ਡਾਟਾ ਸਪੈਮ ਦੇ ਸੰਬੰਧ ਦੇ ਵਿੱਚ ਫੇਕ ਅਕਾਊਂਟਸ ਦੇ ਸੰਬੰਧ ਦੇ ਵਿੱਚ ਦੇਣ ਜਾ ਰਿਹਾ ਹੈਗੇ ਆ। ਟਵਿੱਟਰ ਨੂੰ ਬਾਈ ਕਰਨ ਦੇ ਲਈ ਇਲਨ ਮਸਕ ਨੇ ਕਿਹਾ ਸੀ ਵੀ ਮੈਨੂੰ ਲੱਗਦਾ ਵੀ 20% ਦੇ ਕਰੀਬ ਜਿਹੜੀ ਉੱਥੇ ਟਵਿੱਟਰ ਅਕਾਊਂਟਸ ਆ ਉਹ ਫੇਕ ਹੈਗੇ ਆ। ਪਰ ਟਵਿੱਟਰ ਵਾਲੇ ਕਹਿੰਦੇ ਵੀ 5% ਦੇ ਕਰੀਬ ਆ। 44 ਬਿਲੀਅਨ ਡਾਲਰ ਦੀ ਇਲਨ ਮਸਕ ਦੀ ਡੀਲ ਹੋਈ ਸੀ, ਪਰ ਟੈਂਪਰੇਰੀ ਹੋਲਡ ਕਰ ਦਿੱਤਾ ਗਿਆ। ਤੇ ਹੁਣ ਜਦੋਂ ਡਾਟਾ ਉਹਨਾਂ ਨੂੰ ਮਿਲ ਜਾਏਗਾ, ਉਹ ਕਹਿੰਦੇ ਵੀ ਇੰਡੀਪੈਂਡੈਂਟਲੀ ਮੈਂ ਇਸ ਨੂੰ ਚੈੱਕਅਪ ਕਰਾਊਂਗਾ ਤੇ ਮੈਨੂੰ ਲੱਗਦਾ ਵੀ 20% ਟਵਿੱਟਰ ਦੇ ਯੂਜ਼ਰਸ ਸਪੈਮ ਜਾਂ ਫੇਕ ਅਕਾਊਂਟਸ ਹੈਗੇ ਆ। 500 ਮਿਲੀਅਨ ਟਵੀਟਸ ਹਰ ਰੋਜ਼ ਲੋਕ ਆਲ ਓਵਰ ਦੀ ਵਰਲਡ ਕਰਦੇ ਹੈਗੇ ਆ। ਸੋ ਹੋਪਫੁਲੀ ਇਸ ਤੋਂ ਬਾਅਦ ਇਲਨ ਮਸਕ ਦੀ ਜਿਹੜੀ ਡੀਲ ਆ ਉਹ ਟਵਿੱਟਰ ਨੂੰ ਬਾਈ ਕਰਨ ਦੇ ਲਈ ਬਣ ਜਾਏਗੀ। ਅਗਲੀ ਖਬਰ ਟਵਿੱਟਰ ਦੇ ਸੰਬੰਧ ਦੇ ਵਿੱਚ ਅੱਜ ਟਵਿੱਟਰ ਨੇ ਅਨਾਉਂਸ ਕੀਤਾ ਵੀ ਉਹ ਇਲਨ ਮਸਕ ਨੂੰ ਇੰਟਰਨਲ ਡਾਟਾ ਸਪੈਮ ਦੇ ਸੰਬੰਧ ਦੇ ਵਿੱਚ ਫੇਕ ਅਕਾਊਂਟਸ ਦੇ ਸੰਬੰਧ ਦੇ ਵਿੱਚ ਦੇਣ ਜਾ ਰਿਹਾ ਹੈਗੇ ਆ। ਟਵਿੱਟਰ ਨੂੰ ਬਾਈ ਕਰਨ ਦੇ ਲਈ ਇਲਨ ਮਸਕ ਨੇ ਕਿਹਾ ਸੀ ਵੀ ਮੈਨੂੰ ਲੱਗਦਾ ਵੀ 20% ਦੇ ਕਰੀਬ ਜਿਹੜੀ ਉੱਥੇ ਟਵਿੱਟਰ ਅਕਾਊਂਟਸ ਆ ਉਹ ਫੇਕ ਹੈਗੇ ਆ। ਪਰ ਟਵਿੱਟਰ ਵਾਲੇ ਕਹਿੰਦੇ ਵੀ 5% ਦੇ ਕਰੀਬ ਆ। 44 ਬਿਲੀਅਨ ਡਾਲਰ ਦੀ ਇਲਨ ਮਸਕ ਦੀ ਡੀਲ ਹੋਈ ਸੀ, ਪਰ ਟੈਂਪਰੇਰੀ ਹੋਲਡ ਕਰ ਦਿੱਤਾ ਗਿਆ। ਤੇ ਹੁਣ ਜਦੋਂ ਡਾਟਾ ਉਹਨਾਂ ਨੂੰ ਮਿਲ ਜਾਏਗਾ, ਉਹ ਕਹਿੰਦੇ ਵੀ ਇੰਡੀਪੈਂਡੈਂਟਲੀ ਮੈਂ ਇਸ ਨੂੰ ਚੈੱਕਅਪ ਕਰਾਊਂਗਾ ਤੇ ਮੈਨੂੰ ਲੱਗਦਾ ਵੀ 20% ਟਵਿੱਟਰ ਦੇ ਯੂਜ਼ਰਸ ਸਪੈਮ ਜਾਂ ਫੇਕ ਅਕਾਊਂਟਸ ਹੈਗੇ ਆ। 500 ਮਿਲੀਅਨ ਟਵੀਟਸ ਹਰ ਰੋਜ਼ ਲੋਕ ਆਲ ਓਵਰ ਦੀ ਵਰਲਡ ਕਰਦੇ ਹੈਗੇ ਆ। ਸੋ ਹੋਪਫੁਲੀ ਇਸ ਤੋਂ ਬਾਅਦ ਇਲਨ ਮਸਕ ਦੀ ਜਿਹੜੀ ਡੀਲ ਆ ਉਹ ਟਵਿੱਟਰ ਨੂੰ ਬਾਈ ਕਰਨ ਦੇ ਲਈ ਬਣ ਜਾਏਗੀ।